ਇਹਦੀ ਬੀਵੀ ਜਦੋਂ ਮੇਰੇ ਸਾਹਮਣੇ ਆਉਂਦੀ ਨਾ ਮੇਰਾ ਦਿਲ ਨਹੀਂ ਕਰਦਾ ਫਿਰਨ ਨੂੰ। ਮੈਂ ਬੱਚੇ ਕਿੱਥੇ ਜਾਣਗੇ? ਵਿਚਾਰੀ ਕਿੱਥੇ ਜਾਏਗੀ? ਖਲੋ ਜਾ ਭਰਾਵਾ, ਇਹ ਤੇ ਕਿਤੇ ਦੋਸਤ ਘਰ ਵੀ ਸੌਂ ਜਾਏਗਾ, ਉਹ ਕਿੱਥੇ ਸੌਏਗੀ? ਗੱਲ ਸੁਣ, ਬੱਚੇ ਮੇਰੇ ਨਿੱਕੇ ਨਿੱਕੇ ਆ। ਹਾਂਜੀ ਤੇ ਤਰਸ ਤੇ ਮੇਰੀ ਬੁੱਢੀ ਦੀ ਇੱਕ ਦਿਨ ਇੰਨਾ ਗੁੱਸੇ 'ਚ ਮੈਂ ਘਰੋਂ ਹਾਕੀ ਚੱਕੀ ਆ, ਤਾਂ ਮੈਂ ਇਹਦੇ ਘਰ ਗਿਆ ਗੋਲ ਕਰਨ। ਫਿਰ ਮੈਂ ਲੱਤਾਂ ਤੋੜ ਕੇ ਹੀ ਆਉਣੀਆਂ। ਅੱਛਾ, ਉਹ ਸਾਡੀ ਮਾਲਕਨ ਅੱਲਾ ਉਹਦੀ ਖੈਰ ਕਰੇ, ਉਹਨੇ ਇੰਜ ਕਰਕੇ ਬੂਹਾ ਹੀ ਖੋਲਿਆ ਵਾ ਐ ਕਰਕੇ। ਯਕੀਨ ਕਰੋ ਹਾਕੀ ਮੈਂ ਇੰਜ ਕਰਕੇ ਉਹ ਸੁੱਟੀ ਮੈਂ ਫੁੱਲ ਪੇਸ਼ ਕੀਤਾ ਉਹਨਾਂ ਨੂੰ। ਪੇਸ਼ ਕੀਤਾ ਚਾਂਦ ਰਾਤ ਵਾਲੇ ਦਿਨ ਮੇਰਾ ਦਿਲ ਕਰਦਾ ਸੀ ਮੈਂ ਇਹਨਾਂ ਨੂੰ ਕੱਢ ਦਿਆਂ। ਮੈਂ ਗਿਆ ਵਾ, ਅੱਛਾ, ਮੈਂ ਜਾ ਕੇ ਬੈਲ ਦਿੱਤੀ ਹੈ, ਬੈਲ ਨਹੀਂ ਕਿਸੇ ਨੇ ਚੁੱਕੀ। ਇਹਦੀ ਬੇਗਮ ਬਾਹਰੋਂ ਆ ਰਹੀ ਹੈ। ਅੱਛਾ, ਐਡੀ ਸੋਹਣੀ ਉਹਨੇ ਮਹਿੰਦੀ ਦਾ ਡਿਜ਼ਾਈਨ ਬਣਾਇਆ, ਮੇਰਾ ਦਿਲ ਨਹੀਂ ਕੀਤਾ ਇਹਨਾਂ ਨੂੰ ਕੱਢ ਦਿਆਂ। ਮਹਿੰਦੀ ਤੇ ਲਿਖਿਆ ਸੀ ਕਿ ਮੇਰਾ ਕਿੱਥੇ ਜਾਏਗੀ ਮਹਿੰਦੀ ਵਾਲੇ ਹੱਥ ਲੈ ਕੇ? ਯਾ ਤੂੰ ਕੜਾ ਐਡਾ ਹਸਨ ਅਸਕਰੀ ਬਣਿਆ ਮਹਿੰਦੀ ਵਾਲੇ ਹੱਥ ਲੈ ਕੇ ਕਿੱਥੇ ਜਾਏਗੀ? ਮਹਿੰਦੀ ਤੇ ਲਿਖਿਆ ਸੀ ਮੁਝੇ ਕਿਰਾਇਆ ਨਾ ਦੋ। ਇਹਦਾ ਫੋਨ ਆਇਆ ਤਾਂ ਮਾਮਾ ਹੁੰਦਾ ਦੁਬਈ। ਅੱਛਾ, ਉਹਨੇ ਕਿਹਾ ਤਿਆਰੀ ਫੜ ਲਾ, ਉਦੋਂ ਦਾ ਭਾਈ ਫਿਰਦਾ। ਦੁਬਈ ਜਾਣ ਦੀ ਤਿਆਰੀ ਕਰਨ ਦੇ ਆ। ਗੋਗੇ ਨੇ ਦੁਬਈ ਜਾਣ ਦੀ ਤਿਆਰੀ ਕੀਤੀ, ਦੇਖੋ ਐਨਕਾਂ ਲਾਈਆਂ ਤੇ ਉਹਨਾਂ ਵਾਂਗੂ ਪੂਰਾ ਜਿਹੜਾ ਯਾ ਅੱਲਾ ਹਬੀਬੀ ਬਣਿਆ ਪੂਰਾ ਹਬੀਬੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡੇ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਆ ਗਏ ਹਾਂ ਜੀ ਇੱਕ ਹੋਰ ਨਵੀਂ ਵੀਡੀਓ। ਅੱਜ ਦੀ ਵੀਡੀਓ ਹੈਗੀ ਜੀ ਕੈਂਡੀ ਬਾਕਸ ਸ਼ੋ, ਜਿਹਨੂੰ ਵੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ। ਤੇ ਇਹਦੇ ਵਿੱਚ ਗੋਗਾ ਬਾਈ ਜਿਹੜੇ ਹਬੀਬੀ ਬਣੇ ਨੇ, ਤੁਹਾਨੂੰ ਪਤਾ ਹੀ ਆ ਦੁਬਈ 'ਚ ਰਹਿੰਦੇ ਨੇ ਸ਼ੇਖ ਯਾ ਅੱਲਾ ਹਬੀਬੀ, ਉਦਾਂ ਦੇ ਬਣੇ ਨੇ। ਤੇ ਦੇਖਦੇ ਆ ਕੀ ਗੱਲਬਾਤ ਕਰਦੇ ਨੇ, ਕਿਵੇਂ ਦਾ ਗੈਟਅਪ ਕੀਤਾ ਹੈ ਗੋਗੇ ਨੇ, ਇਸ ਵੀਡੀਓ ਵਿੱਚ ਵੇਖਦੇ ਆ। ਤੇ ਜਿਹੜੇ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਚੱਲਦੇ ਆ ਜੀ ਵੀਡੀਓ ਨੂੰ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। अस्सलाम वालेकुम नाज़रीन, दिस इज़ हारून रफ़ीक, यू आर वाचिंग कैंडी बॉक्स। मेरे साथ इस वक्त एक साहब मौजूद हैं जो हुलिये से तो मुझे लगते हैं कि कतर या दुबई आए ਗੋਗੇ ਦੀ ਮੌਜ ਵੇਖ ਯਾ ਅੱਲਾ और साथ हबीबी। एक साहब को लेके आए। आइए उनसे बात करते हैं। अस्सलाम वालेकुम। वालेकुम जी, वालेकुम। क्या हाल है जी? अस्सलाम वालेकुम, अहलन सहलन मरहबा, कैफा हालुका या सैयद? ਇਹ ਕੀ ਬੋਲਦਾ ਪਿਆ? ਇਹਨੇ ਨਹੀਂ ਆਪਣੀ ਥੋੜੀ ਬੋਲੀ ਚੇਂਜ ਕੀਤੀ, ਉਹਨੇ ਚੇਂਜ ਕੀਤੀ ਹੈ ਲਬੇਲੇ ਨੇ। करीम कैफियत था? ਭਾਈ ਗੱਲ ਇਹ ਸੀ ਵੀ ਇਹ ਤੁਸੀਂ ਦੇਖਿਆ ਹੋਣਾ ਕਿ ਅਕਸਰ ਕਿਰਾਏਦਾਰ ਜਿਹੜਾ ਵਾ ਉਹ ਡਿਫਾਲਟਰ ਹੁੰਦਾ ਜਾਂ ਉਹਦੇ ਨੂੰ ਕੋਈ ਮਸਲਾ ਹੁੰਦਾ। आप क्या हैं, किराएदार हैं? ਮੈਂ ਕਿਰਾਏਦਾਰ ਆ ਜੀ, ਮੈਂ ਮਾਲਕ ਮਕਾਨ ਨੂੰ ਤੁਹਾਡੇ ਇਸ ਕਚਹਿਰੀ ਦੇ ਵਿੱਚ ਲੈ ਕੇ ਆਇਆ ਹਾਂ। अच्छा, आज किराएदार मालिक मकान को लेके आया? ਘੜੀਸ ਕੇ हाँ जी, क्यों? ਵੀ ਸਰ ਇਹਨੂੰ ਕੋਈ ਕੰਮ ਹੀ ਨਹੀਂ ਸਵਾ ਕਿਰਾਏ ਮੰਗਣ ਤੋਂ, ਦੱਸੋ ਮੈਂ ਕਿੱਧਰ ਜਾਵਾਂ? ਕਰਾਇਆ ये बात सही है। यकम तारीख आई या जो भी तारीख तय है, ये किराया मांगे, लेकिन उसके अलावा हर वक्त मांगते रहना ਸਰ चाहिए। ਅਫਸੋਸ ਇਸ ਗੱਲ ਦਾ ਵਾ ਵੀ ਯਕਮ ਨੂੰ ਕਿਰਾਇਆ ਮੰਗੇ, ਇਹਦਾ ਹੱਕ ਬਣਦਾ ਵਾ। ਬਿਲਕੁਲ ਸਹੀ। ਇਹ 2 ਨੂੰ ਵੀ ਮੰਗਦਾ ਕਿਰਾਇਆ, 3 ਨੂੰ ਵੀ, 4 ਨੂੰ ਵੀ, 5 ਨੂੰ ਵੀ। ਜਾਂ ਤੂੰ ਦੇਣਾ ਹੀ ਨਹੀਂ ਤੇ ਮੰਗਣਾ ਹੀ ਦੱਸੋ ਅਸੀਂ ਆਪਣੇ ਕੰਮ ਕਾਰ यार ਕਰੀਏ। जब उसने यकम को किराया दे दिया तो आप दो को ਸਾਰੇ क्यों मांगते रूप हैं? ही ले ਲੈਂਦਾ ਨੂੰ ਮੰਗਣਾ ਭਾਵੇਂ ਨਹੀਂ ਦਿੰਦੇ, ਫਿਰ ਮੈਂ 2 ਨੂੰ ਮੰਗਣਾ ਨਹੀਂ ਦਿੰਦੇ। ਨਹੀਂ ਦਿੰਦੇ, ਮੈਂ 10 ਤੱਕ ਮੰਗਦਾ ਰਿਹਾ। ਮੈਂ ਤਾਂ ਸਮਝਦਾ ਕਿ ਮੈਂ ਇਹਦਾ ਮੰਗਤਾ, ਮੈਨੂੰ ਕਰ ਦਿੱਤਾ 1 ਮਹੀਨੇ ਦਾ ਕਿਰਾਇਆ, 2 ਮਹੀਨੇ ਦਾ ਹੋਵੇ ਭਾਵੇਂ ਓਏ ਹੋਏ 10 ਮਹੀਨੇ ਦਾ ਕਿਰਾਇਆ। 10 महीने का? ਲੈ 10 ਲੈ ਦੱਸ। ਰੂਲ ਸਾਹਿਬ ਜਿੰਨਾ ਇਹ ਕਿਰਾਇਆ ਇਹ ਅਰਬੀ ਮੰਗਦਾ ਵੀ ਨਾ, ਨਹੀਂ ਹੈਗਾ, ਨਾ ਕੋਈ ਦਾ ਕੋਈ ਤਲਕ ਹੈਗਾ। ਇਹ ਪਤਾ ਨਹੀਂ ਕਿਉਂ ਪਾਈ ਫਿਰਦਾ ਜੁੱਬਾ, ਮੈਨੂੰ ਨਹੀਂ ਪਤਾ। ਇਹਦਾ ਫੋਨ ਆਇਆ ਤਾਂ ਮਾਮਾ ਹੁੰਦਾ ਦੁਬਈ। अच्छा, ਉਹਨੇ ਕਿਹਾ ਤਿਆਰੀ ਫੜ ਲਾ, ਉਦੋਂ ਦਾ ਭਾਈ ਫਿਰਦਾ। ਦੁਬਈ ਜਾਣ ਦੀ ਤਿਆਰੀ ਕਰਨ ਦੇ ਆ। ਗੋਗੇ ਨੇ ਦੁਬਈ ਜਾਣ ਦੀ ਤਿਆਰੀ ਕੀਤੀ, ਦੇਖੋ ਐਨਕਾਂ ਲਾਈਆਂ ਤੇ ਉਹਨਾਂ ਵਾਂਗੂ ਪੂਰਾ ਜਿਹੜਾ ਯਾ ਅੱਲਾ ਹਬੀਬੀ ਬਣਿਆ ਪੂਰਾ ਹਬੀਬੀ। ਨਹੀਂ ਨਹੀਂ, ਪਰ ਗੋਗਾ ਭਾਸ਼ਾ ਨਹੀਂ ਸਿੱਖੀ ਇਦਾਂ ਦੀ। ਭਾਸ਼ਾ ਸਿੱਖ ਕੇ ਜਰਾ ਸਿੱਖਿਆ ਨਹੀਂ ਗੋਗਾ ਇੱਕ ਨੰਬਰ ਬੰਦਾ। ਤੇ ਰੂਪ ਦੇਖੋ ਗੋਗੇ ਦਾ ਇੱਕ ਵਾਰੀ। ਮੈਂ ਪਾਗਲ ਨਹੀਂ ਗਾ। ਮੈਨੂੰ ਕਹਿੰਦਾ ਮੈਂ ਦੁਬਈ ਜਾ ਕੇ ਤੈਨੂੰ ਪੈਸੇ ਭੇਜਾਂਗਾ। यार मामे दी कॉल आई है कि तैयार हो जा। तू तैयार हो गया है? ਮਾਮੇ ਦੀ ਕਾਲ ਤੇ ਨਹੀਂ ਮੈਂ ਤਿਆਰੀ ਫੜੀ, ਮੈਂ ਅਪਲਾਈ ਕੀਤਾ ਵਾ। अच्छा अच्छा, यार उसने अप्लाई किया है। ਇਹ ਮੈਂ ਇਹਦੀ ਸ਼ਕਲ ਦੇਖੋ, ਲੱਗਦਾ ਲਾਰੀ ਅੱਡੇ 'ਚ ਜਾਦੂ ਵਿਖਾਉਂਦਾ ਹੈ। ਮੇਰੀ ਗੱਲ ਸੁਣੋ, ਤਿਆਰੀ ਤੂੰ ਮੈਨੂੰ ਤੇ ਕਿਰਾਇਆ ਫੜਾ ਭਾਈ, ਤੂੰ ਮੇਰੇ ਨੂੰ ਅਮਰੀਕਾ ਜਾ, ਲੰਡਨ ਜਾ, ਕੈਨੇਡਾ ਜਾ। यार किराया क्यों नहीं देते हो? ਉਹ ਸਰ ਮੇਰੀ ਕਿਰਾਇਆ ਲੱਖਾਂ ਦੀ ਪ੍ਰਾਪਰਟੀ ਦੇ ਵਿੱਚ ਸੱਪ ਬਣ ਕੇ ਬੈਠਾ ਹੈ। ਯਾਰ ਤੇਰੀ ਲੱਖਾਂ ਦੀ ਪ੍ਰਾਪਰਟੀ 'ਚ ਮੇਰਾ ਲੱਖਾਂ ਦਾ ਸਮਾਨ ਨਹੀਂ ਪਿਆ। अच्छा, ਜਾਂ ਤੇ उसने ਖਾਲੀ ਆ ਅੰਦਰ। ये प्रॉपर्टी तो बाहर भी होता तो सापी बन के बैठे। ਉਹਨੂੰ ਬਾਹਰ ਲੈ ਜਾਏ, ਕੋਈ ਅਤਰਾਜ਼ ਨਹੀਂ। ਹਰੂਨ ਸਾਹਿਬ ਦੇਖੋ, ਬੰਦਾ ਪੂਰੇ ਕਰਕੇ ਆਪ ਇੱਕ ਮਕਾਨ ਬਣਾਉਂਦਾ ਹੈ। ਚਲੋ ਇਹ ਦੇਖੋ, ਮੇਰੀ ਸ਼ਾਦੀ ਨਾ ਹੋਈ ਹੁੰਦੀ, जी जी, ਮੇਰੇ ਕੋਲ ਕਿਰਾਇਆ ਮੰਗਦਾ ਹੀ ਨਾ। ਹੈਲੋ, क्या मतलब? ਮੇਰੇ ਵੀ ਨਿੱਕੇ ਬੱਚੇ ਨੇ, ਉਹ ਵੀ ਰੋਟੀ ਮੰਗਦੇ ਨੇ ये ਜਨਾਬ। बात, ये मतलब है उनका। ਇਹ ਝੂਠ ਤੇ ਝੂਠ ਬੋਲਣ ਦੇ ਆ।
ਉਹ ਤੇਰੀ ਬੀਵੀ ਏਡੀ ਸੋਹਣੀ ਹੈ, ਤੂੰ ਉਹਦਾ ਹੀ ਖਿਆਲ ਕਰ ਲੈ। ਐਡਾ ਧਿਆਨ ਨਾਲ ਕਿਉਂ ਦੇ ਏਡੀ ਕਿਰਾਏ ਦੀ ਮੇਰੇ ਨਾਲ ਗੱਲ ਕਰ ਬਸ। ਇੰਨੀ ਅੱਛੀ ਔਰਤ ਹੈ ਜਨਾਬ, ਯਕੀਨ ਕਰੋ ਜਦੋਂ ਬੈਲ ਦਿੱਤੀ ਹੈ ਬਾਹਰ ਆਈ ਹੈ, ਸਿਰ ਤੋਂ ਦੁਪੱਟਾ ਨੀ ਲੱਥਣ ਦਿੰਦੀ। ਤੂੰ ਬਾਰ ਮੈਂ ਬਾਰ ਕਹਿੰਦਾ ਬੈਲ ਜੀ ਮਾਲਕ ਮੈਨੂੰ ਮਕਾਨ ਲੱਗਦਾ ਹੈ, ਬੀਵੀ ਨੂੰ ਵੇਖਣ ਜਾਂਦਾ ਬਾਰ-ਬਾਰ। जी जी ਉਹ ਕਹਿੰਦੀ ਜੀ ਉਹ ਘਰ ਨਹੀਂ ਹੈਗੇ, ਤੇ ਘਰ ਹੀ ਹੁੰਦਾ ਹੈ। झूठ बोलती हैं वो। ਆਪਣੀ ਨਹੀਂ, ਬੀਵੀ ਨੂੰ ਝੂਠ ਕਹਿ ਨਹੀਂ ਰਿਹਾ, ਬੋਲਤੀ, ਉਹ ਬੱਚਿਆਂ ਨੂੰ ਨਹੀਂ ਕਹਿ ਰਿਹਾ ਉਹ ਘਰ ਨਹੀਂ ਹੈਗਾ। ਬੱਚਿਆਂ ਨੂੰ ਅੱਜ ਇਹ ਸਿਖਾ ਰਿਹਾ ਹੈ, ਬੱਚੇ ਕੱਲ ਨੂੰ ਕੀ ਕਰਨਗੇ। हाँ ये तो बहुत बुरी। ਸਾਰੇ ਇਹ ਤਾਂ ਹਟੇ ਨਾ। ਦੇਖੋ ਜੀ ਬੜੇ ਬੜੇ ਮੈਂ ਕਿਰਾਏਦਾਰ ਦੇਖੇ ਆ। जी जी 40 ਸਾਲ ਮੇਰੀ ਉਮਰ ਹੋ ਗਈ ठीक ਆ। है। ਮੈਂ 70-80 ਮਾਲਕ ਮਕਾਨ ਦੇਖੇ ਆ, ਲੇਕਿਨ ਇੰਜ ਦਾ ਮੈਂ ਬਦੀਦ ਮਾਲਕ ਮਕਾਨ ਨਹੀਂ ਜ਼ਿੰਦਗੀ 'ਚ ਦੇਖਿਆ। 40 साल में 70-80 मालिक मकान देख लेने। ਵਿਹਾਰ ਮੇਰਾ ਮਹੀਨਾ ਮਹੀਨਾ ਹੀ ਰਹਿੰਦਾ ਰਿਹਾ ਕਿਤੇ। ਵਿੜੇ ਮੂੰ ਤੇਰਾ ਇੰਨੇ ਤੂੰ ਵੇਖਣ ਦੇ ਤੂੰ ਮਾਲਕ ਮੁੱਲ 70-80 ਦਿੱਤੇ ਜੀ, ਮੈਨੂੰ ਕੋਈ ਕਢਾਈ ਵਾਲਾ ਮਾਲਕ ਨਹੀਂ ਲੱਭ ਰਿਹਾ ਜਨਾਬ। ਮੈਨੂੰ ਮਾਲਕ ਉਹ ਲੱਭੇ ਜਿਹੜਾ ਮੈਂ ਪਾਵਾਂ, ਮੈਨੂੰ ਸੋਹਣਾ ਖਾਣਾ ਖਰਾਬਾ ਮੇਰਾ ਕਿਰਾਇਆ ਦੇ, ਮੇਰਾ ਮਕਾਨ ਖਾਲੀ ਕਰੋ ਭਾਈ। ਇਹ ਆਪਣੀਆਂ ਫਰਮਾਇਸ਼ਾਂ ਸਾਰੀਆਂ ਪੂਰੀਆਂ ਕਰਦਾ ਹੈ। ਇਹਦੀ ਬੁੱਢੀ ਯਕੀਨ ਕਰੋ ਐਡਾ ਐਡਾ ਸੋਹਣਾ ਕਾਸਮੈਟਿਕ ਲਾਉਂਦੀ, ਉਹਨੂੰ ਪੈਸੇ ਕਿੱਥੋਂ ਆਉਂਦੇ? पैसे कहाँ से? वो ये कह रहे हैं, पैसे कहाँ से आते हैं? ਯਾਰ ਉਹ ਪੈਸੇ ਜਿਹੜੀ ਮੇਰੀ ਘਰ ਦੀਆਂ ਜ਼ਿੰਮੇਵਾਰੀਆਂ ਉਹ ਮੈਂ ਪੂਰੀਆਂ ਕਰ ਰਿਹਾ ਨਾ। ਨਹੀਂ ਤੇ ਇਹ ਵੀ ਤਾਂ ਘਰ ਦੀ ਜ਼ਿੰਮੇਵਾਰੀ ਹੈ। ਤੁਸੀਂ ਕਿਹਾ ਸੀ ਮੇਰੇ ਨਿੱਕੇ ਨਿੱਕੇ ਬੱਚੇ ਜਨਾਬ ਮੈਨੂੰ ਘਰ ਦੇ ਦਿਓ, ਮੈਂ ਤੁਹਾਨੂੰ ਘਰ ਦੇ ਦਿੱਤਾ, ਮੈਨੂੰ ਵੀ ਕਿਰਾਇਆ ਦਿਓ। ਕੱਲ ਇਹਦੀ ਮਿਸਿਸ ਨੇ ਜੀ। ਗ੍ਰੀਨ ਸੂਟ ਪਾਇਆ, ਐਡਾ ਸੋਹਣਾ ਲੱਗਿਆ। ਭਾਈ ਜੋ ਮਰਜ਼ੀ ਪਾਵੇ, ਤੁਹਾਨੂੰ ਕੀ ਉਹੀ ਆਖੋ ਤੇਰੇ। ਇਸ ਗੱਲ ਦਾ ਨਹੀਂ, ਮੇਰੇ ਵੱਲੋਂ ਲਾਲ ਪਾਵੇ, ਪੀਲਾ ਪਾਵੇ, ਬਾਕੀ ਲਾਲ ਨਾ ਪਾਵੇ, ਨਹੀਂ ਜੱਚਦਾ ਉਹਨੂੰ। ਪਾਵੇ ਜਿਹੜਾ ਮਰਜ਼ੀ ਪਾਵੇ। ਯਾਰ ਤੁਹਾਨੂੰ ਕਾਹਦੀ ਇਹ ਤਕਲੀਫ ਆ? ਉਹਨੂੰ ਫਲਾਂ ਜੱਚਦਾ, ਇਹਨੇ ਤੁਹਾਨੂੰ ਕਿਰਾਏ ਨਾਲ ਗਰਜ਼ਾ ਨਾ। ਜਾਂ ਤੇ ਦੱਸ ਵੀ ਅਸੀਂ ਭੱਜ ਗਏ ਆ, ਅਸੀਂ ਕਿਤੇ ਚਲੇ ਗਏ ਆ। ਜਿਹਦੀ ਭੱਜ ਗਿਆ 10 ਮਹੀਨੇ ਦਾ ਹੋ ਗਿਆ, ਹੁਣ ਮੈਨੂੰ ਕਿਸ ਤਰ੍ਹਾਂ ਕੱਢਾਂ ਵਿੱਚੋਂ। मुझे लगता है पंजर वाला भी नहीं, तेरा इतना ही बैठा रहेगा। ਤੇਰਾ ਐਡਵਾਂਸ ਸੀ ਉਹ ਵੀ ਖਤਮ ਹੋ ਗਿਆ, 2 ਮਹੀਨੇ ਹੋ ਗਏ ਨੇ। ਸਰ ਮੈਂ ਬੜੇ ਬੜੇ ਕਿਰਾਏਦਾਰ ਦੇਖੇ ਆ, ਮਾਲਕ ਮਕਾਨ ਦਾ ਕਿਰਾਇਆ ਨਹੀਂ ਅਦਾ ਕਰਦੇ, ਰਾਤ ਨੂੰ ਚੁੱਪ ਕਰਕੇ ਸਮਾਨ ਚੁੱਕਦੇ ਆ, ਨਿਕਲ ਜਾਂਦੇ ਆ। ਮੈਂ ਤੇ ਤੇਰੇ ਸੀਨੇ ਵੱਜ ਰਿਹਾ ਖੜਾ ਮੈਂ। क्यों सीने बज रहे हैं यार? तो पैसे दे। ਤੂੰ ਰਾਤ ਨੂੰ ਨਿਕਲਦੇ ਸਹੀ ਇੱਕ ਵਾਰੀ। ਤੈਨੂੰ ਮੈਂ ਜਦ ਨਿਕਲਣ ਤੋਂ ਬਾਅਦ ਫੇਰ ਗਈ। ਤੇ ਮੈਂ ਤੇ ਅੱਗੜੀ ਨਹੀਂ ਨਿਕਲਣ ਚਾਹੁੰਦਾ। ਤੇਰੇ ਘਰ ਮਟਨ ਪੱਕਦਾ, ਕਰੇਲੇ ਪੱਕਦੇ ਨੇ, ਜ਼ਾਤ ਦੇ ਪਕਾਉਂਦੀ ਹੈ ਨਾ ਤੇਰੀ ਬੀਵੀ, ਉਹ ਕਿੱਥੋਂ ਆਉਂਦੇ ਨੇ? ਯਾਰ ਇਸ ਜ਼ਾਤ ਦਾ ਤੇ ਮੈਨੂੰ ਨਹੀਂ ਪਤਾ ਤੇ ਤੂੰ ਕਾਹਦਾ ਮਾਮਾ ਬਣਿਆ। ਮੈਨੂੰ ਤੇਰੀ ਜ਼ਾਤ ਨਾਲ ਕੋਈ ਲਿੰਕ ਨਹੀਂ। ਤੈਨੂੰ ਪੈਸੇ ਮੇਰਾ ਨਾ ਵਿਆਹ ਨਾ ਹੋਇਆ ਤਾਂ ਮੈਂ ਤੇਰੇ ਪੈਸੇ ਛੱਡ ਦੇਣਾ ਸੀ। ਤੂੰ ਪੈਸੇ ਹੈਲੋ ये क्या मतलब होता है इस बात का बार बार? ਮੇਰੇ ਵੀ ਬੱਚੇ ਨੇ, ਮੈਂ ਉਹਨਾਂ ਨੂੰ ਪੈਸੇ ਖਵਾਣੇ ਭਾਈ। ਮੈਂ ਛੱਡ ਹੋਵਾਂ, ਮੈਂ ਕਹਾਂ ਚੱਲ ਕੋਈ ਨਹੀਂ, ਅੱਜ ਨਹੀਂ ਕੱਲ ਨਹੀਂ। आप इसे निकालते क्यों नहीं? ਉਹ ਜਨਾਬ ਮੈਨੂੰ ਕਦੋਂ ਦਾ ਕੱਢ ਦੇਣਾ ਸੀ। ਇਹਦੇ ਨਿੱਕੇ ਨਿੱਕੇ ਬੱਚੇ ਨੇ। ਇਹਦੀ ਬੀਵੀ ਜਦੋਂ ਮੇਰੇ ਸਾਹਮਣੇ ਆਉਂਦੀ, ਮੇਰਾ ਦਿਲ ਨਹੀਂ ਕਰਦਾ ਫਿਰ ਇਹਨੂੰ। ਮੈਂ ਬੱਚੇ ਕਿੱਥੇ ਜਾਣਗੇ? ਬੱਚੇ ਲੈ ਕੇ ਹੈਲੋ ਉਹ ਵਿਚਾਰੀ ਕਿੱਥੇ ਉਹ ਜਾਏਗੀ? ਖਲੋ ਜਾ ਭਰਾਵਾ। ਇਹ ਤੇ ਕਿਤੇ ਦੋਸਤ ਘਰ ਵੀ ਸੌਂ ਜਾਏਗਾ, ਉਹ ਕਿੱਥੇ ਸੌਂਗੀ? ਇਹ ਗੱਲ ਸੁਣ, ਬੱਚੇ ਮੇਰੇ ਨਿੱਕੇ ਨਿੱਕੇ ਆ। ਹਾਂਜੀ। ਤੇ ਤਰਸ ਤੇ ਮੇਰੀ ਬੁੱਢੀ ਦੀ ਬੁੱਢੀ ਦੀ ਆਖੋ। ਮਾਂ ਹੈ ਉਹਨਾਂ ਦੀ, ਮਾਂ ਹੈ। ਇੱਡਾ ਕਰਾਸ ਪਾ ਕੇ ਨਾ ਤਰਸ ਕਰ। ਮੈਂ ਜਦੋਂ ਬੈਠਾ ਮੈਂ ਗਿਆ ਕਿਤੇ ਐਡਾ ਮੈਂ ਭੱਜ- ਗੈਰਤਮੰਦ ਤੇ ਮੈਨੂੰ ਦੇ ਪੈਸੇ। ਉਹ ਭਾਈ ਜਾਨ ਇੱਕ ਇੱਕ ਨੋਟ ਤੈਨੂੰ ਦੁੱਧ ਨਾਲ ਧੋ ਕੇ ਦਵਾਂਗਾ। ਐਡਾ ਗੁੱਜਰ ਦੁੱਧ ਨਾ ਧੋ ਕੇ ਮੈਂ ਅਪਲਾਈ ਕੀਤਾ, ਤੈਨੂੰ ਕਿਹਾ ਨਹੀਂ ਅਪਲਾਈ ਕੀਤਾ ਵਾ। ਅੱਜ ਭੜ ਕੇ ਦਿਨ ਬਦਲਨੇ ਆ। ਇੰਨੇ ਆਉਂਦੇ ਨੇ, ਕਦੀ ਤਾਇਆ ਆਇਆ ਹੁੰਦਾ, ਕਦੀ ਮਾਮਾ, ਕਦੀ ਫੁੱਫੜ। ਉਹਨਾਂ ਨੂੰ ਖਾਣੇ ਬਣਾ ਇਹਨਾਂ ਦੀ ਬੀਵੀ ਦਿੰਦੀ ਹੈ, ਬਹੁਤ ਅੱਛਾ ਬਣਾਉਂਦੀ। ਉਦੋਂ ਪੈਸੇ ਕਿੱਥੋਂ ਆਉਂਦੇ ਯਾਰ ਆ? ਬਹੁਤ ਅੱਛਾ ਕਦੋਂ ਦਾ ਬਣਾਉਂਦੀ ਆ। ਮੈਨੂੰ ਲੱਗਦਾ ਜਦੋਂ ਗੋਗਾ ਘਰੋਂ ਬਾਹਰ ਨਿਕਲ ਜਾਂਦਾ ਇਹ ਰੋਟੀ ਖਾਣ ਇਹ ਖਾਣ ਜਾਂਦਾ। ਇਹ ਯਕੀਨ ਕਰੋ, ਚਾਂਦ ਰਾਤ ਵਾਲੇ ਦਿਨ ਮੇਰਾ ਦਿਲ ਕਰਦਾ ਸੀ ਮੈਂ ਇਹਨਾਂ ਨੂੰ ਕੱਢ ਦਿਆਂ। ਮੈਂ ਗਿਆ ਵਾਂ, अच्छा ਮੈਂ ਜਾ ਕੇ ਬੈਲ ਦਿੱਤੀ ਹੈ, ਬੈਲ ਨਹੀਂ ਕਿਸੇ ਨੇ ਚੁੱਕੀ। ਇਹਦੀ ਬੇਗਮ ਬਾਹਰੋਂ ਆ ਰਹੀ ਹੈ। ਅੱਛਾ। ਏਡੀ ਸੋਹਣੀ ਉਹਨੇ ਮਹਿੰਦੀ ਦਾ ਡਿਜ਼ਾਈਨ ਬਣਾਇਆ, ਮੇਰਾ ਦਿਲ ਨਹੀਂ ਕੀਤਾ ਇਹਨਾਂ ਨੂੰ ਕੱਢ ਦਿਆਂ। ਮਹਿੰਦੀ ਤੇ ਲਿਖਿਆ ਸੀ ਕਿ ਯਾਰ ਮੇਰਾ ਕਿੱਥੇ ਜਾਏਗੀ ਮਹਿੰਦੀ ਵਾਲੇ ਹੱਥ ਲੈ ਕੇ? यार ਯਾ ਤੂੰ ਕੜਾ ਐਡਾ ਹਸਨ ਅਸਕਰੀ ਬਣਿਆ ਵਾ। ਮਹਿੰਦੀ ਵਾਲੇ ਹੱਥ ਲੈ ਕੇ ਕਿੱਥੇ ਜਾਣਾ? ਕਿ ਮਹਿੰਦੀ ਤੇ ਲਿਖਿਆ ਸੀ ਮੁਝੇ ਕਿਰਾਇਆ ਨਾ ਦੋ। ਨਹੀਂ ਭਾਈ, ਬੱਚੇ ਰੱਖੇ ਨੇ, ਤੂੰ ਮਕਾਨ ਮੇਰੇ ਨਾਲ ਗੱਲ ਕਰ। ਮੈਂ ਮਰਦ ਵਾਂ, ਮੈਂ ਜ਼ਮੀਰ ਵਾਲਾ ਬੰਦਾ ਵਾਂ। ਮੈਂ ਭੱਜਿਆ, ਮੈਂ ਤੇਰੇ ਘਰ 'ਚ ਬੈਠਾ ਤੇਰੇ ਅੱਖਾਂ ਦੇ ਸਾਹਮਣੇ, ਤੇਰੀ ਮੈਂ ਹਿੱਕ 'ਚ ਵੱਜ ਰਿਹਾ ਰੋਜ਼। ਮੈਨੂੰ ਇਹ ਭੱਜਦਾ ਨਹੀਂ, ਤੇ ਭਾਈਦਾ ਜਦੋਂ ਵੀ ਮੈਂ ਜਾਂਦਾ। ਕਿੰਨਾ ਕਿਰਾਇਆ ਤੇਰਾ ਬਣਦਾ? 10 ਮਹੀਨੇ ਦਾ ਜੀ 12,000 ਰੁਪਇਆ ਮਹੀਨਾ। ਕਿੰਨੇ ਬਣੇ ਰਹੂੰ ਸਾਹਿਬ? 1,20,000 1,20,000 ਰੁਪਇਆ ਮੇਰਾ ਇੱਥੇ ਰੱਖ। ਯਾਰ 1,20,000 ਨੂੰ ਡਬਲ ਕਰ ਲਾ। 2,40,000 ਮੈਂ ਦੁਬਈ ਜਾ ਕੇ 2,40,000 ਰੁਪਇਆ ਤੇਰਾ ਨਾਂ ਦੇਵਾਂ, ਤੂੰ ਕੀ ਤੇਰਾ ਪਿਓ ਹੀ ਕੋਈ ਨਹੀਂ। ਤੇ ਮੈਂ ਦੁਬਈ ਨਹੀਂ, ਵੈਸੇ ਤੇਰਾ ਤੇ ਪਿਓ ਹੈ ਵੀ ਕੋਈ ਨਹੀਂ। ਨਹੀਂ ਤੇ ਦੋ क्यों प्यो क्यों कहने नहीं है? ਨਹੀਂ ਹੈਗਾ, ਹੈ ਹੀ ਨਹੀਂ, ਬਹੁਤ ਹੋ ਗਿਆ। अच्छा बहुत हो गया, बहुत हो गया। ਉਹ ਭਾਈ ਜਾ ਤੂੰ ਦੁਬਈ ਮੇਰੇ ਵੱਲੋਂ ਜੀ।
ਤਰੱਕੀਆਂ ਕਰੋ, ਭਾਵੇਂ ਕਰੋੜਾਂ ਰੁਪਏ ਕਰੋ, ਆਪਣੇ ਘਰ ਲਵੋ ਆ ਕੇ, ਤੇਰੀ ਬੀਵੀ ਬੱਚੇ ਘਰ 'ਚ ਰਹਿਣ, ਕੋਈ ਅਸੀਂ ਮੈਂ ਉਹਨਾਂ ਦਾ ਖਿਆਲ ਕਰਾਂਗਾ। ਉਹ ਛੱਡ ਭਾਈ ਦੇ, ਕਿੱਥੇ ਮੇਰੇ ਬੀਵੀ ਬੱਚੇ ਰਹਿਣੇ ਆ, ਮੈਂ ਆਪਣੇ ਸਹੁਰਿਆਂ ਦੇ ਛੱਡ ਕੇ ਜਾਣਾ, ਸਾਰੇ ਬੱਚੇ ਉੱਧਰ ਰਹਿਣਗੇ। ਤੂੰ ਸਹੁਰੇ ਨੂੰ ਛੱਡ ਕੇ ਜਾਣਾ? ਹਾਂ। ਤੂੰ ਮੇਰੇ ਪੈਸੇ ਦੇ। यार तुम किस ਉਹ ਯਾਰ ਪੈਸੇ ਦੇ ਮੇਰੇ, ਮੈਂ ਭੱਜਿਆ, ਮੈਂ ਕਿਤੇ ਗਿਆ ਵਾਂ, ਮੈਂ ਤੇਰੀ ਹਿੱਕ 'ਚ ਵੱਜ ਰਿਹਾ। ਉਹ ਕਿਤੇ ਵੀ ਪੱਥਰ ਜਲੂਸ 'ਚ ਇੱਟ ਹੁੰਦੀ ਆ, ਮਰੇ ਇੱਕ 'ਚ ਵੱਜ ਰਿਹਾ ਮੇਰੇ ਤੂੰ। यार ਮੈਂ ਕਿਤੇ ਦੌੜਿਆ, ਮੈਂ ਇਹਨੂੰ ਫਲੱਡ ਕੀਤਾ ਇਹ ਨਹੀਂ ਹੋਵੇ। ਦੌੜਿਆ, ਇੱਥੇ ਪੋਲੀਓ ਇਹਨੂੰ, ਇਹ ਨਹੀਂ ਦੌੜਦਾ। ਇਹਦਾ ਗਿੱਟਾ ਟੁੱਟਾ, ਇਹ ਨਹੀਂ ਦੌੜਦਾ। ਨਹੀਂ ਤੂੰ ਇਹ ਦੱਸ, 1,20,000 ਤੋਂ ਕਦੀ ਇੰਨਾ ਜਲੀਲ ਕਰਦਾ ਕੋਈ ਕਿਸੇ ਨੂੰ? ਨਹੀਂ 1,30,000 ਹੋ ਲੈਂਦੇ ਫਿਰ ਮੈਂ ਕਰਾਂਗਾ। ਯਾਰ ਕੋਈ ਗੱਲ ਕਰਨ ਵਾਲੀ, ਮਾਲਕ ਮਕਾਨ ਸਾਰੀ ਦੁਨੀਆ ਕਿਰਾਏ ਤੇ ਰਹਿਣ ਡਈ। ਤੂੰ ਕਦੋਂ ਜਾਣਾ ਬਾਹਰ? ਉਹ ਅਪਲਾਈ ਕੀਤਾ ਭਾਈ, ਅਪਲਾਈ ਕੀਤਾ ਵਾ, ਸਬਰ ਤਾਂ यार ਕਰਦਾ। वीजा तो जल्दी आ जाता है दुबई का। ਸਰ 10 ਮਹੀਨੇ ਹੋਏ ਆ ਇਹਦਾ ਏਦਾਂ ਕਿਰਾਏ। ਕਰ ਰਿਹਾ 10 ਮਹੀਨੇ ਤੋਂ। तैयार हो गए ਅਰਬੀ ਵੀ ਸਿੱਖ ਰਿਹਾ। यार, तो दुबई का वीजा तो बड़ी जल्दी आ जाता है। ਉਹ ਸਰ ਜੀ ਵੀਜ਼ਾ ਮੇਰੀ ਤਲੀ ਤੇ ਲਾ ਦੇਣੋ। ਕਿਆ ਮੈਂ ਮਤਲਬ? ਪਾਸਪੋਰਟ ਅਪਲਾਈ ਕੀਤਾ ਵਾ। तू मुझे पासपोर्ट अप्लाई किया है? ਹੁਣ ਪਾਸਪੋਰਟ ਬਣ ਜਾਊਗਾ। यार फिर भी तो जा। ऐसे है तुम्हारी। ਤੇਰੀ ਤੇ ਤੇਰੀ ਐਂ ਜਾਂ ਜਿਵੇਂ ਤੇਰੇ ਇੱਥੇ ਤੇਲ ਦੇ ਖੂਹ ਨੇ 45। ਤੇਲ ਦੇ ਆਈ ਤੂੰ ਉੱਥੇ ਕਹਿਣਾ ਹਾਜ਼ਾ ਬਾਜ਼ਾ। ਉਹ ਕਹਿੰਦੇ ਭਾਈ ਰੈਸਲ ਕਰ, ਅਰਬੀ ਲਿਬਾਸ ਪਾ, ਤੈਨੂੰ ਇੱਥੇ ਆ ਕੇ ਓਪਰਾ ਨਾ ਲੱਗੇ, ਤੈਨੂੰ ਲੱਗੇ ਵੀ ਇਹ ਇੱਥੇ ਦਾ ਹੀ ਰਹਿਸ਼ੀ ਆ, ਜਾਂਦਿਆਂ ਤਾਂ ਮੈਨੂੰ ਨੈਸ਼ਨੈਲਿਟੀ ਮਿਲ ਜਾਣੀ ਆ। ਅਰਬੀ ਜਿਹੜਾ ਕਿਰਾਏ ਤੇ ਰਹਿੰਦਾ ਓਏ, ਉਹ ਭਾਈ ਮੈਂ ਅਮਰਾਤੀ ਆ। ਉਹ ਕਿਹੜਾ ਅਮਰਾਤੀ ਆ ਭਾਈ ਓਏ? ਉਹ ਜਿਹੜਾ 12,000 ਮਹੀਨੇ ਦੇ ਕਿਰਾਏ ਤੇ ਰਹਿ ਰਿਹਾ ਹੈ, ਉਹ ਕਿਹੜਾ ਅਮਰਾਤੀ ਆ? ਉਹ ਮਜਬੂਰੀ ਆ, ਉਹ ਅਪਲਾਈ ਕਿਹੜਾ ਕੀਤਾ। ਅਮਰਾਤੀ ਕਰੇਲੇ ਗੋਸ਼ਤ ਖਾਂਦਾ ਓਏ? ਅਪਲਾਈ ਕਿਹੜਾ ਕੀਤਾ, ਅਮਰਾਤੀ ਬਾਰਿਸ਼ ਆਵੇ ਤੇ ਹਲਵਾ ਪਕਾ ਲੈਂਦਾ? ਅਪਲਾਈ ਕੀਤਾ। ਕਿਹੜਾ ਅਮਰਾਤੀ ਆ ਜਿਹੜਾ ਰੋਜ਼ੇ 'ਚ ਪੀਪਾ ਵਜਾਉਂਦਾ? ਓਏ ਅਪਲਾਈ ਕੀਤਾ ਵਾ, ਲੱਲੀਆਂ ਦੇ ਬਾਲ ਲਿੰਗੇ, ਮੈਂ ਤੇਰੇ ਰੋਜ਼ ਹਿੱਕ ਚ ਵੱਜਦਾ ਵਾ। ਉਹ ਦੱਸ ਮੈਂ ਭੱਜਿਆ ਹੋਵਾਂ ਓਏ ਕਿਤੇ। ਮੇਰੀ ਹਿੱਕ ਦੋਹਣ ਲੱਗ ਪਿਆ। ਉਹ ਤੇ ਨਾ ਜਿੱਦਾਂ ਤੁਸੀਂ- ਉਹ ਮੇਰਾ ਕਿਰਾਇਆ ਦੇ ਉਹ ਓਏ। ਕਿਰਾਏਦਾਰ ਦੀ ਜ਼ਿੰਦਗੀ ਕੋਈ ਨਹੀਂ। ਹਰੂਨ ਸਾਹਿਬ ਯਕੀਨ ਕਰੋ, ਇਹਦਾ ਸਹੁਰਾ ਮਿਲਿਆ ਮੈਨੂੰ, ਉਹਨੂੰ ਮੈਂ ਕਿਹਾ ਭਾਈ ਗੱਲ ਸੁਣੋ, ਸ਼ਰੀਫ ਆਦਮੀ ਉਹ ਵਿਚਾਰਾ, ਅੱਲਾ ਨੂੰ ਜਾਨ ਦੇਣੀ ਹੈ, ਜਿਹਨੇ ਨੂੰ ਧੀ ਦੇਤੀ ਸ਼ਰੀਫ ਹੀ ਹੋਣਾ। चले शरीफ। ਇਹ ਵੀ ਸ਼ੁਕਰ ਵਾਲੀ ਗੱਲ ਵਾ ਵੀ ਇਹਨੇ ਕਿਸੇ ਮੇਲ ਨੂੰ ਵੀ ਸ਼ਰੀਫ ਕਿਹਾ ਸਾਡੇ ਚੋਂ। ਤੇ ਕਿਉਂ ਨਹੀਂ? ਯਕੀਨ ਕਰੋ, ਇਹਦਾ ਸਹੁਰਾ ਖੂਬਸੂਰਤ, ਸੇਮ ਆਪਣੀ ਧੀ ਤੇ ਗਿਆ। ਧੀ ਜਾਂਦੀ ਆ, ਓਏ ਅਕਲ ਕਰ, ਓਏ ਅਕਲ ਕਰ ਕੁਛ। ਕੋਈ ਬਲੱਡ ਤੇ ਕੋਈ। ਅਕਲ ਕਰ ਕੁਛ। ਮੈਨੂੰ ਕਹਿੰਦਾ ਜੀ ਭਾਣ, ਮੈਂ ਕਿਹਾ ਉਹ ਜ਼ਰਾ ਮੈਂ ਚਾਹ ਬਣਵਾਈਆਂ ਤੁਹਾਡੇ। ਅੱਛਾ। ਮੈਂ ਕਿਹੜੀ ਪੀਂਦੇ ਹੋ? ਕਹਿੰਦਾ ਤੇਜ਼ ਪੱਤੀ ਦੀ। ਮੈਂ ਉਹ ਤਾਂ ਤੇਜ਼ ਪੱਤੀ ਦੀ ਕੋਈ ਗੱਲ ਨਹੀਂ, ਉਹ ਪੱਤੀ ਕਿਹੜਾ ਕੋਈ ਲੱਖ ਰੁਪਏ ਦੀ ਪੈ ਜਾਣੀ। ਮੈਂ 2 ਚਾਹਾਂ ਦਾ ਆਰਡਰ ਦਿੱਤਾ, ਨਾਲ ਮੈਂ ਕੇਕ ਮੰਗਾਏ ਨੇ, ਨਾਲ ਮੈਂ ਉਹਨਾਂ ਨੂੰ ਪੁੱਛਿਆ ਹੋਰ ਕੀ ਖਾਣਾ? ਕਹਿੰਦਾ ਮੈਨੂੰ ਤੁਸੀਂ ਲਿਆਂਦਾ ਕਦਰੀ। ਮੈਂ ਕਿਹਾ ਜੀ ਇਹ ਜਿਹੜਾ ਮੇਰਾ ਕਿਰਾਇਆ ਕਿਉਂ ਨਹੀਂ ਦੇ ਰਿਹਾ, ਸਿਰਫ ਮੈਂ ਤੁਹਾਡੀ ਬੇਟੀ ਦੀ ਖਾਤਰ, ਤੁਹਾਡੇ ਬੱਚੇ ਜਿਹੜੇ ਦੋਤਰੇ ਪੋਤਰੇ ਆ ਉਹਨਾਂ ਦੀ ਖਾਤਰ ਮੈਂ ਕੋਈ ਪੁੱਛ ਰਿਹਾ। ਇਹਨੂੰ ਦੱਸੋ 10 ਮਹੀਨੇ ਦਾ ਕਿਰਾਇਆ ਹੋਇਆ, ਦਿੰਦਾ ਕਿਉਂ ਨਹੀਂ? ਉਹ ਰੋਣ ਲੱਗ ਪਿਆ, ਕਹਿੰਦਾ ਮੈਂ ਤੇ ਇਹਨੂੰ ਧੀ ਦੇ ਕੇ ਫਸ ਗਿਆ, ਮੈਂ ਮਕਾਨ ਦੇ ਕੇ ਫਸ ਗਿਆ। ਜੱਫੀ ਪਾਈ 1.5 ਘੰਟਾ ਰੋਂਦੇ ਰਹੇ ਆ, ਔਰ ਜੋ ਗੱਲਾਂ ਸ਼ੁਰੂ ਹੋਈਆਂ ਇਹਦੀ ਬੇਗਮ ਦੀਆਂ, ਦੁੱਖ ਦੱਸੇ ਵੀ ਮੇਰੇ ਕੋ ਆ ਕੀਤਾ, ਇਹਨੇ ਆ ਕੀਤਾ, ਮੇਰੇ ਕੋ ਪੈਸੇ ਲੈ ਜਾਂਦਾ ਵਾ। ਉਹ ਕਿਰਾਏ ਤੇ ਫੋਕਸ ਕਰ, ਬੇਗਮ ਤੋਂ ਸੋਨੇ ਦਾ। अच्छा, ਕਹਿੰਦਾ 5-6 ਤੋਲੇ ਦਾ ਪਾਇਆ, ਕਹਿੰਦਾ ਵੇਚ ਕੇ ਖਾ ਗਿਆ। तुम वो सेट बेच के खा गए हो? ਐਡਾ ਸੋਹਣਾ ਲੱਗਦਾ ਸੀ ਉਹਨੂੰ, ਸੈਟੇ ਵੇਚ ਕੇ ਖਾ ਗਿਆ। ਉਹ ਭਰਾਵਾ ਕਿਰਾਏ ਤੇ ਫੋਕਸ ਕਰ, ਬੇਗਮ ਤੋਂ ਹਟਾ। ਬੱਚੇ ਸਭ ਦੇ ਸਾਂਝੇ ਹੁੰਦੇ ਜਨਾਬ। ਉਹ ਭਰਾਵਾ ਬੱਚੇ ਹੀ ਹੁੰਦੇ ਆ। ਸਾਹਿਬ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਨਾ, ਅੱਲਾ ਨੇ ਮੈਨੂੰ ਹੱਥ ਵੀ ਦਿੱਤੇ ਆ ਤੇ ਮੈਂ ਲੜ ਵੀ ਸਕਦਾ ਵਾਂ। ਮੈਂ ਇੱਕ ਦਿਨ ਇੰਨਾ ਗੁੱਸੇ 'ਚ ਮੈਂ ਘਰੋਂ ਹਾਕੀ ਚੱਕੀ ਆ, ਸਿੱਧਾ ਮੈਂ ਇਹਦੇ ਘਰ ਗਿਆ, ਗੋਲ ਕਰਨ। ਇਹਦੀਆਂ ਮੈਂ ਲੱਤਾਂ ਤੋੜ ਕੇ ਹੀ ਆਉਣੀਆਂ। ਅੱਛਾ। ਉਹ ਸਾਡੀ ਮਾਲਕਨ ਅੱਲਾ ਉਹਦੀ ਖੈਰ ਕਰੇ, ਉਹਨੇ ਇੰਜ ਕਰਕੇ ਬੂਹਾ ਹੀ ਖੋਲਿਆ ਵਾ ਐ ਕਰਕੇ। ਯਕੀਨ ਕਰੋ ਹਾਕੀ ਮੈਂ ਇੰਜ ਕਰਕੇ ਉਹ ਸੁੱਟੀ ਆ, ਮੈਂ ਫੁੱਲ ਪੇਸ਼ ਕੀਤਾ ਉਹਨਾਂ ਨੂੰ। ਪੇਸ਼ ਕੀਤਾ, ਵੈਲੈਂਟਾਈਨ ਡੇ ਸੀਗਾ। ਗੋਗੇ ਦੀ ਜਨਾਨੀ ਤੇ ਆਕੇ ਤੇ ਗੋਗੇ ਦੀ ਉਹਦੀ ਜਨਾਨੀ ਤੇ। ਆ ਜਿਹੜੇ ਹਰੂਨ ਸਾਹਿਬ, ਮੈਂ ਤੁਹਾਡੇ ਮੂੰਹ ਨੂੰ 6 ਮਹੀਨੇ ਹੋਰ ਨਹੀਂ ਮੰਗਦਾ, ਇਹ ਗੱਲ ਨਾ ਕਰੀਏ। तो बहुत फनी ਤੇ ਐਂਟਰਟੇਨਮੈਂਟ ਵਾਲੀ ਵੀਡੀਓ ਸੀਗੀ ਪੂਰੀ। ਤੇ ਮੈਨੂੰ ਲੱਗਦਾ ਜਦ ਪਹਿਲਾ ਦੂਜਾ ਆਪਾਂ ਦੂਜੀ ਵਾਰੀ ਵੇਖਿਆ, ਗੋਗਾ ਆ ਨਾ, ਉਹਨੇ ਜਿਹੜਾ ਆਪਣਾ ਰੂਪ ਆ ਉਹ ਇਦਾਂ ਦਾ ਧਾਰਨ ਕੀਤਾ ਸੀਗਾ ਹਨਾ। ਇੱਕ ਪਹਿਲੀ ਵੀਡੀਓ ਬਣਾਈ ਸੀਗੀ ਜਿਹੜੀ ਸੱਜ ਜਾਨੀ ਦੇ ਨਾਲ ਸੀਗੀ, ਇਹ ਦੂਜੀ ਵੀਡੀਓ ਜਿਹਦੇ ਵਿੱਚ ਇਹ ਬਣੇ ਨੇ ਕੈਂਡੀ ਸ਼ੋਅ ਦੇ ਵਿੱਚ ਹਬੀਬੀ ਬਣੇ ਨੇ, ਤੇ ਬਹੁਤ ਵਧੀਆ ਇਹਨਾਂ ਨੇ ਐਕਟਿੰਗ ਕੀਤੀ ਆ। ਇੱਕ ਆਪਣਾ ਕਰੈਕਟਰ ਨਹੀਂ ਛੱਡਦੇ, ਰੂਪ ਜਿਹੜਾ ਮਰਜ਼ੀ ਕਰ ਲੈਣ ਹਨਾ, ਕਰੈਕਟਰ ਇਹਨਾਂ ਦਾ ਉਹੀ ਦੇਸੀ ਰਹਿੰਦਾ, ਪੇਂਡੂ ਤਰੀਕੇ ਵਾਲਾ, ਆਪਣਾ ਜਿਹੜਾ ਤੁਹਾਨੂੰ ਪਤਾ ਹੁੰਦਾ ਪੰਜਾਬੀ ਤਰੀਕੇ ਵਾਲਾ।
ਤੇ ਬਹੁਤ ਸੋਹਣੀ ਲੱਗੀ ਵੀਡੀਓ। ਤੁਸੀਂ ਆਪਣੇ ਕਮੈਂਟਾਂ 'ਚ ਰਾਏ ਦੇਣੀ ਤੁਹਾਨੂੰ ਕਿੱਦਾਂ ਲੱਗੀ ਵੀਡੀਓ, ਤੇ ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਚਾਹੁੰਦੇ ਹੋ ਉਹਦਾ ਨਾਮ ਸਾਨੂੰ ਮੈਂਸ਼ਨ ਕਰਿਆ ਕਰੋ ਕਮੈਂਟਾਂ 'ਚ। ਬਦਲੀ ਨਹੀਂ ਦੋਸਤੋ, ਫਿਰ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।